ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਅਸੀਂ ਡਿਸਕਸ ਕਰ ਰਹੇ ਸੀ ਈਮੇਲ ਲਵ ਆਈਕਨ ਜੀ ਦੀ। ਦੇਖੋ ਇਹ ਇਸ਼ੂ ਜਿਹੜਾ ਉਹਨਾਂ ਨੇ ਲਿਆ ਇਹ ਸੱਚਮੁੱਚ ਹੀ ਗੰਭੀਰ ਇਸ਼ੂ ਹੈ ਜੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਜਿਹੜੀ ਡਿਬੇਟ ਕਿ ਹਿੰਦੂ ਸਾਨੂੰ ਆਪਣੇ ਗਲਵੱਕੜੀ 'ਚ ਲੈ ਕੇ ਡੈਥ ਕਿਸ ਦੇ ਕੇ ਆਪਣੇ 'ਚ ਜਜ਼ਬ ਕਰਨਾ ਚਾਹੁੰਦੇ ਨੇ, ਇਹ ਨਵਾਂ ਯਤਨ ਨਹੀਂ ਹੈ, ਇਹ ਪਹਿਲੇ ਦਿਨ ਤੋਂ ਹੀ ਰਿਹਾ ਜੀ। ਔਰ ਜਦੋਂ ਸਿੱਖਾਂ ਨੇ ਗੁਰੂ ਸਾਹਿਬਾਨ ਦੇ ਵੇਲੇ ਤੋਂ ਹੀ ਇਹ ਯਤਨ ਉਹਨਾਂ ਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਸੁਧਾਰਕ ਦੇ ਰੂਪ ਦੇ ਵਿੱਚ ਹੀ ਰੱਖਿਆ ਜਾਏ, ਰਿਫਾਰਮਰ ਦੇ ਤੌਰ ਤੇ ਰੱਖਿਆ ਜਾਏ। ਪਰ ਜਦੋਂ ਖਾਲਸਾ ਸਿਰਜਣਾ ਜਿਹੜੀ ਹੈ ਉਹ ਹੋਈ ਪੰਜ ਕਕਾਰੀ ਰੂਪ ਦੇ ਵਿੱਚ, ਬਿਲਕੁਲ ਹਾਲਾਂਕਿ ਗੁਰੂ ਨਾਨਕ ਸਾਹਿਬ ਦੀ ਹੀ ਆਈਡੀਓਲੋਜੀ ਬੜੀ ਸਪਸ਼ਟਤਾ ਦੇ ਨਾਲ ਸਿੱਖੀ ਨੂੰ ਇੱਕ ਅਲੱਗ ਪੰਥ, ਇੱਕ ਅਲੱਗ ਰਸਤਾ, ਇੱਕ ਅਲੱਗ ਧਰਮ ਦੇ ਤੌਰ ਦੇ ਉੱਤੇ ਨਖੇੜਦੀ ਸੀ ਇਹਨਾਂ ਤੋਂ ਜੀ। ਲੇਕਿਨ ਜਦੋਂ ਪੰਜ ਕਕਾਰੀ ਰੂਪ ਦੇ ਵਿੱਚ ਖਾਲਸੇ ਨੇ ਐਲਾਨੀਆ ਤੌਰ ਦੇ ਉੱਤੇ ਗੁਰੂ ਸਾਹਿਬ ਨੇ ਫਰਮਾਇਆ ਤੁਹਾਡੀ ਅੱਜ ਤੋਂ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ਼ ਜੀ, ਖੰਡੇ ਬਾਟੇ ਦਾ ਅੰਮ੍ਰਿਤ ਜਿਹੜਾ ਚਾਰੋਂ ਵਰਨਾਂ ਨੂੰ ਤੋੜਦਾ ਸੀ। ਔਰ ਇਹੀ ਕਾਰਨ ਸੀ ਕਿ ਜੇ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ 'ਚ ਲਗਭਗ 14 ਜੰਗਾਂ ਲੜੀਆਂ ਨੇ ਤੇ 12 ਉਹਨਾਂ ਚੋਂ 22 ਤਾਰ ਦੇ ਹਿੰਦੂ ਪਹਾੜੀ ਰਾਜਿਆਂ ਨਾਲ ਨੇ ਜਿਹੜੇ ਕਿ ਸਿੱਖੀ ਦੀ ਵੱਖਰੀ ਆਈਡੈਂਟੀਟੀ ਨੂੰ ਖਤਮ ਕਰਨਾ ਚਾਹੁੰਦੇ ਸੀ ਜੀ। ਫਿਰ ਅਸੀਂ ਸਿਲਸਿਲੇਵਾਰ ਦੇਖਦੇ ਹਾਂ ਕਿ ਕਿਵੇਂ ਇਹ ਜਿਹੜੇ ਨੇ ਦੁਸ਼ਮਣੀ ਦਾ ਕਾਰਨ ਰਹੇ। ਉਹ ਗੁਰੂ ਸਾਹਿਬਾਨ ਦੇ ਵੇਲੇ ਜੇ ਅਸੀਂ ਚੰਦੂ ਤੋਂ ਸ਼ੁਰੂ ਕਰ ਲਈਏ, ਚੰਦੂ ਤੇ ਫਿਰ ਗੰਗੂ ਤੇ ਫਿਰ ਖਾਲਸੇ ਦੇ ਵੇਲੇ ਸੁੱਚਾਨੰਦ ਔਰ ਲਖਪਤ ਰਾਏ, ਜਸਪਤ ਰਾਏ 18ਵੀਂ ਸਦੀ 'ਚ ਸਾਰੇ ਕਰੈਕਟਰ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਜੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਕਾਫੀ ਹੱਦ ਤੱਕ ਇਹਨਾਂ ਨੇ ਸਿੱਖੀ ਦੀ ਵੱਖਰੀ ਹੋਂਦ ਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਵਿੱਚ ਵੜ ਕੇ ਜੀ। ਔਰ ਫਿਰ ਕਿਵੇਂ ਸਿੱਖ ਰਾਜ ਗਵਾਣ ਦਾ ਜਾਂ ਜਾਣ ਦਾ ਕਾਰਨ ਵੀ ਇਹ ਲੋਕ ਬਣੇ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਜਿਨ੍ਹਾਂ ਨੇ ਸਿੱਖਾਂ ਵਾਂਗ ਲੰਮੀਆਂ ਦਾੜੀਆਂ ਕੇਸ ਤਾਂ ਰੱਖ ਲਏ ਪਰ ਉਹਨਾਂ ਦੀ ਜ਼ਹਿਨੀਅਤ ਜਿਹੜੀ ਹੈ ਉਹ ਬ੍ਰਹਮਨਿਕਲ ਜ਼ਹਿਨੀਅਤ ਹੀ ਸੀ, ਜਿਹਦਾ ਨਤੀਜਾ ਸੀ ਕਿ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਜਿਹੜਾ ਉਹ ਰਲ ਕੇ ਗਦਾਰੀ ਕਰਕੇ ਸਿੱਖਾਂ ਦੇ ਨਾਲ, ਜਦੋਂ ਸ਼ਾਹ ਮੁਹੰਮਦ ਨੇ ਕਿਹਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਇਹ ਸਾਰੀ ਸਾਡੀ ਕਹਾਣੀ ਹੈ। ਅੰਗਰੇਜ਼ ਆਏ ਔਰ ਇਹਨਾਂ ਨੇ ਕਿਵੇਂ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਮੂਰਤੀਆਂ ਲਿਆ ਰੱਖੀਆਂ, ਕਿਵੇਂ ਜਿਹੜਾ ਆਰੀਆ ਸਮਾਜ ਦਿਆਨੰਦ ਆਇਆ ਉਹਨੇ ਸਿੱਖਾਂ ਨੂੰ ਭਰਮਾਉਣ ਦਾ ਵੀ ਯਤਨ ਕੀਤਾ, ਫਿਰ ਨੰਦਣ ਦਾ ਵੀ ਯਤਨ ਕੀਤਾ ਜੀ। ਔਰ ਅੱਜ ਜਦੋਂ ਅਸੀਂ ਭਾਈ ਕਾਹਨ ਸਿੰਘ ਨਾਭਾ ਦੀ ਪੁਸਤਕ ਦਾ ਜ਼ਿਕਰ ਕਰਦੇ ਹਾਂ ਜਿਹੜੀ 19ਵੀਂ ਸਦੀ ਦੇ ਅਖੀਰ 'ਚ ਆਈ ਕਿ ਹਮ ਹਿੰਦੂ ਨਹੀਂ, ਇਨਫੈਕਟ ਉਦੋਂ ਹੀ ਉਹਨਾਂ ਨੇ ਸਨਾਤਨੀ ਕਿਸਮ ਦੇ ਕੁਝ ਵਿਕੇ ਹੋਏ, ਕੁਝ ਕਨਫਿਊਜ਼ਡ ਜਿਹੜੇ ਸਿੱਖ ਰੂਪ 'ਚ ਹੀ ਸਨ ਉਹਨਾਂ ਤੋਂ ਕਿਤਾਬ ਲਿਖਵਾਈ ਸੀ ਕਿ ਹਮ ਹਿੰਦੂ ਹੈ। ਉਹਦੇ ਜਵਾਬ 'ਚ ਭਾਈ ਕਾਹਨ ਸਿੰਘ ਨਾਭਾ ਨੇ ਲਿਖੀ ਸੀ ਹਮ ਹਿੰਦੂ ਨਹੀਂ। ਔਰ 1909 ਦੇ ਵਿੱਚ ਆਨੰਦ ਮੈਰਿਜ ਐਕਟ ਦਾ ਪਾਸ ਹੋਣਾ ਜਿਹੜਾ ਬ੍ਰਿਟਿਸ਼ ਪ੍ਰੀਵੀ ਕਾਉਂਸਲ ਨੇ ਕੀਤਾ, ਇਹ ਮਾਈਲਸਟੋਨ ਸੀ ਸਿੱਖੀ ਦੇ ਵੱਖਰੇਪਨ ਦੇ। ਅਕਾਲੀ ਲਹਿਰ ਨੇ ਬਿਲਕੁਲ ਨਖੇੜਿਆ ਇਹ ਮੈਸੇਜ, ਗਾਂਧੀ ਨੂੰ ਦੂਜਿਆਂ ਨੂੰ ਮਿਲ ਗਿਆ ਕਿ ਵੀ ਇਹ, ਉਹਨੇ ਕਿਹਾ ਵੀ ਗਾਂਧੀ ਨੇ ਔਰ ਹਿੰਦੂ ਵੀ ਉਦੋਂ ਕਹਿੰਦੇ ਸੀ ਜੀ ਇਹ ਤਾਂ ਮਹੰਤ ਸਾਡੇ ਨੇ, ਅਸੀਂ ਗੁਰਦੁਆਰੇ ਬਣਾਉਣ 'ਚ ਮਦਦ ਕੀਤੀ ਹੈ, ਇਹ ਤਾਂ ਨਵਾਂ ਧਰਮ ਆ ਗਿਆ ਜਿਹੜੇ ਲੈ ਰਹੇ ਨੇ। ਪਰ ਮੁੱਕਦੀ ਗੱਲ 1947 ਸਾਡੇ ਲਈ ਉਹ ਡੂਮਸ ਡੇ ਬਣ ਗਿਆ, 15 ਅਗਸਤ ਦਾ ਦਿਨ, ਜਦੋਂ ਅਸੀਂ ਵਾਪਸ ਇਹਨਾਂ ਦੀ ਗ੍ਰਿਪ 'ਚ ਆਏ, ਸਿਆਸੀ ਤੌਰ ਤੇ ਰਾਜ ਇਹਨਾਂ ਦੇ ਹੱਥ ਆਇਆ ਤੇ ਫਿਰ ਕਿਵੇਂ ਇਹਨਾਂ ਨੇ ਆਰਟੀਕਲ 25 ਦੇ ਨਾਲ ਸਿੱਖਾਂ ਨੂੰ ਹਿੰਦੂ ਬਣਾ ਦਿੱਤਾ ਹੈ, ਬੌਧੀਆਂ ਨੂੰ, ਜੈਨੀਆਂ ਨੂੰ ਵੀ, ਔਰ ਕਿਵੇਂ ਫਿਰ ਅੱਡ-ਅੱਡ ਐਕਟਸ ਦੇ ਥੱਲੇ ਹਿੰਦੂ ਗਵਰਨ ਕਰਨ ਦੀ ਲਾਈਨ। ਹੁਣ 66 ਸਾਲ ਦੇ ਵਿੱਚ ਜਿਸ ਕਿਸਮ ਦਾ ਟੈਕਸਟ ਬੁੱਕਸ ਦੇ ਵਿੱਚ, ਸਕੂਲੀ ਕਿਤਾਬਾਂ 'ਚ ਬੱਚਿਆਂ ਦੀ ਜਿਵੇਂ ਬ੍ਰੇਨ ਵਾਸ਼ਿੰਗ ਹੁੰਦੀ ਹੈ ਔਰ ਜਿਵੇਂ ਇਲੈਕਟ੍ਰੋਨਿਕ ਮੀਡੀਆ ਔਰ ਦੂਜਾ ਔਰ RSS ਨੇ ਖਾਸ ਤੌਰ ਤੇ ਜਿਵੇਂ ਇਹ ਸਾਰਾ ਪ੍ਰੋਪੇਗੈਂਡਾ ਪ੍ਰਚਾਰ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੱਕ ਤਬਕਾ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਦੇ ਨਾਂ ਥੱਲੇ ਜ਼ਰੂਰ ਖੜਾ ਕਰ ਦਿੱਤਾ ਜਿਹੜੇ ਉਹਨਾਂ ਦੇ ਹੀ ਨੇ। ਹਾਲਾਂਕਿ ਬਹੁਤੇ ਬੰਦੇ ਕੋਈ ਪੰਜਾਬ 'ਚੋਂ ਕਨਵਰਟ ਨਹੀਂ ਨੇ ਜਿਨ੍ਹਾਂ ਨੂੰ ਉਹਨਾਂ ਨੇ ਅੰਮ੍ਰਿਤ ਛਕਾ ਕੇ ਵਿੱਚ ਵਾੜ ਕੇ ਕਿ ਜੀ ਅਸੀਂ ਇਸ ਜਿਹੜਾ ਹਿੰਦੂ ਧਰਮ ਦਾ ਹਿੱਸਾ ਹਾਂ। ਪਰ ਇਹ ਗੱਲ ਠੀਕ ਨਹੀਂ ਹੈ ਜਿਹੜੀ ਵੀ ਉਹਨਾਂ ਦੇ ਸਿੱਖ ਉਹਨਾਂ ਦੋਸਤਾਂ ਨੇ ਕਹੀ ਕਿ ਜੀ ਸਿੱਖਾਂ ਨੂੰ ਸਿਰਫ ਛੋਟਾ ਜਿਹਾ ਤਬਕਾ ਮਾਈਨੋਰਿਟੀ ਜਿਹੜਾ ਅਲੱਗ ਧਰਮ ਸਮਝਦਾ ਜੀ, ਇਹ ਗੱਲ ਠੀਕ ਨਹੀਂ ਹੈ। ਕਿਉਂਕਿ ਜੇ ਅਸੀਂ ਇਹਨਾਂ 66 ਸਾਲਾਂ ਦੀ ਸਿੱਖ ਸਟਰਗਲ ਹੀ ਦੇਖੀਏ, ਅੱਜ ਵੀ ਸਿੱਖ ਆਨੰਦ ਮੈਰਿਜ ਐਕਟ ਚਾਹੁੰਦੇ ਨੇ, ਅੱਜ ਵੀ ਸਿੱਖ ਜਿਹੜੇ ਨੇ ਉਹ ਆਪਣੇ ਆਪ ਨੂੰ ਆਰਟੀਕਲ 25 ਦਾ ਹਿੱਸਾ ਨਹੀਂ ਮੰਨਦੇ ਔਰ ਇਸੇ ਲਈ 2 ਲੱਖ ਸਿੱਖਾਂ ਨੇ ਜੇ ਧਰਮਯੁੱਧ ਮੋਰਚੇ 'ਚ ਗ੍ਰਿਫਤਾਰੀ ਦਿੱਤੀ
ਔਰ ਉਸ ਤੋਂ ਬਾਅਦ ਖਾਲਿਸਤਾਨ ਦੀ ਤਹਿਰੀਕ ਚੱਲੀ ਤੇ ਉਹ ਹਿੰਦੂਆਂ ਦਾ ਹਿੱਸਾ ਹੋਣ ਕਰਕੇ ਤਾਂ ਨਹੀਂ ਚੱਲੀ ਹੈ। ਔਰ ਉਹ ਚਲਾਉਣ ਲਈ ਜੇ 1.5 ਲੱਖ ਨੌਜਵਾਨ ਮਾਰਿਆ ਤੇ ਉਹੀ ਨੇ ਜਿਹੜੇ ਸਿੱਖ ਕੌਮ ਨੂੰ ਜਿਹੜਾ ਇੱਕ ਵੱਖਰਾ ਧਰਮ ਜਿਹੜਾ ਹੈ ਉਹ ਤਸੱਵਰ ਕਰਦੇ ਨੇ। ਔਰ ਪੰਜਵਾਂ ਵੱਡਾ ਧਰਮ ਹੈ ਦੁਨੀਆ 'ਚ। ਹੁਣ ਤਾਂ ਹਿੰਦੂਆਂ ਦੇ ਕਹਿਣ ਜਾਂ ਨਾ ਕਹਿਣ ਨਾਲ ਫਰਕ ਨਹੀਂ ਪੈਂਦਾ ਹੈ। ਆਲਰੇਡੀ ਸਿੱਖੀ ਦੀ ਪਛਾਣ 30 ਮਿਲੀਅਨ ਦੇ ਲਗਭਗ ਸਿੱਖ ਨੇ। 5th ਲਾਰਜੈਸਟ ਰਿਲੀਜਨ ਇਨ ਦਾ ਵਰਲਡ ਹੈ। ਯਹੂਦੀਆਂ ਨਾਲੋਂ ਅਸੀਂ ਦੁੱਗਣੀ ਗਿਣਤੀ ਦੇ ਵਿੱਚ ਹੈ। ਸੋ ਇਸ ਗੱਲ ਦਾ ਫਰਕ ਨਹੀਂ ਪੈਂਦਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਇਹ ਵੀ ਇੱਕ ਉਹਦੇ ਨਾਲ ਹੀ ਜੁੜਿਆ ਹਿੰਦੂਆਂ ਦੇ ਹਿੱਸੇ ਦੇ ਨਾਲ। ਔਰ ਇਹ ਗੱਲ 47 ਦੇ ਵਿੱਚ ਹਿੰਦੂ ਮੀਡੀਆ ਨੇ ਕਹਿਣੀ ਸ਼ੁਰੂ ਕੀਤੀ ਸੀ, ਜਿਹੜੀ ਕੁਝ ਸ਼ਾਇਦ ਨਾ ਸਮਝ ਸਿੱਖਾਂ 'ਚ ਅੱਜ ਵੀ ਇਹ ਗੱਲ ਹੋਏ, ਜਿਵੇਂ ਉਹਨਾਂ ਦੋ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਸੀ 47 ਜਦੋਂ ਇਹਨਾਂ ਦਾ ਰਾਜ ਆ ਗਿਆ, ਇਹਨਾਂ ਨੇ ਕਿਹਾ ਜੀ ਸਿੱਖਾਂ ਨੂੰ ਹੁਣ ਕੇਸਾਂ ਦੀ ਔਰ ਦੂਜੀ ਲੋੜ ਨਹੀਂ ਹੈ, ਇਹਨਾਂ ਨੂੰ ਵਾਪਸ ਹਿੰਦੂ ਧਰਮ 'ਚ ਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਤਾਂ ਮੁਸਲਮਾਨਾਂ ਤੋਂ ਪ੍ਰੋਟੈਕਸ਼ਨ ਦੇ ਲਈ ਪੈਦਾ ਕੀਤਾ ਸੀ ਇਹਨਾਂ ਨੂੰ। ਹੁਣ ਉਹਨਾਂ ਦਾ ਦੇਸ਼ ਪਾਕਿਸਤਾਨ ਬਣ ਗਿਆ, ਇੱਥੇ ਸਾਡਾ ਰਾਜ ਆ ਗਿਆ, ਹੁਣ ਲੋੜ ਨਹੀਂ ਹੈ। ਔਰ ਇਹ ਗੱਲ ਅਕਸਰ ਸਾਡੇ ਸਕੂਲ ਡੇਜ਼ ਵੇਲੇ ਵੀ ਇਸ ਕਿਸਮ ਦੀ ਗੱਲ ਜਿਹੜੀ ਆ ਉਹ ਚੱਲਦੀ ਸੀ, ਪਰ ਇਸ ਦਾ ਮੂੰਹ ਤੋੜਵਾਂ ਜਵਾਬ ਉਦੋਂ ਵੀ ਮਿਲਦਾ ਰਿਹਾ। ਹੁਣ ਵੀ ਇਸ ਕਿਸਮ ਦੇ ਲੋਕ ਸਰਕਾਰ ਨਵਾਜ਼ ਜਾਂ ਦੂਜੇ ਨੇ, ਔਰ ਕਈ ਬੇਗੁਨਾਹ ਜਿਹੜੇ ਨਾ ਸਮਝੀ ਦੇ ਤੌਰ ਦੇ ਉੱਤੇ ਇਸ ਕਿਸਮ ਦੀ ਕੋਈ ਗੱਲ ਦਾ ਪ੍ਰਭਾਵ ਕਿਸੇ ਨੇ ਕਬੂਲਿਆ ਹੋਏਗਾ। ਇਹ ਈਵਨ ਡਿਬੇਟ ਦਾ ਇਸ਼ੂ ਵੀ ਨਹੀਂ ਰਹਿੰਦਾ। ਔਰ ਇਹਨਾਂ ਨੂੰ ਕੋਈ ਪੁੱਛੇ ਹਿੰਦੂਆਂ ਨੂੰ ਕਿ ਵੀ ਤੁਹਾਡਾ ਹਿੱਸਾ ਨੇ ਤਾਂ ਹੀ ਤੁਸੀਂ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਕੀਤੀ ਹੈ, ਤਾਂ ਹੀ ਤੁਸੀਂ 1.5 ਲੱਖ ਮਾਰਿਆ, ਦਿੱਲੀ 'ਚ ਤੁਸੀਂ ਮਾਰੇ ਨੇ, ਜੇ ਤੁਹਾਡਾ ਹਿੱਸਾ ਸੀ ਤਾਂ ਹੀ ਤੁਸੀਂ ਮਾਰੇ ਨੇ। ਸੋ ਇਹ ਗੱਲ ਆਪਣੇ ਆਪ ਦੇ ਵਿੱਚ ਹੀ ਸਾਬਤ ਕਰਦੀ ਹੈ ਕਿ ਵੀ ਇਹ ਕਿਸ ਕਿਸਮ ਦਾ ਝੂਠ ਔਰ ਫਰਾਡ ਹੈ। ਦੂਜੀ ਗੱਲ ਉਹਨਾਂ ਨੇ ਜਿਹੜੀ ਪੁੱਛੀ ਕਿ ਵੀ ਭਾਰਤ ਕੀ ਕਦੇ ਅਖੰਡ ਭਾਰਤ ਜਿਹੜੇ ਅੱਜ ਕਹਿੰਦੇ ਨੇ, ਔਰ ਉਹ ਵੀ RSS ਦਾ ਹੀ, ਜਿਹੜਾ RSS ਸਿੱਖਾਂ ਨੂੰ ਆਪਣੀ ਮੌਤ ਗਲਵੱਕੜੀ 'ਚ ਲੈ ਕੇ ਮਾਰ ਰਿਹਾ ਹੈ, ਇਹ ਵੀ RSS ਦਾ ਸਿਧਾਂਤ ਹੈ ਅਖੰਡ ਭਾਰਤ, ਕਿ ਜੀ ਸਾਡਾ ਕਦੇ ਅਫਗਾਨਿਸਤਾਨ ਤੱਕ ਰਾਜ ਸੀ, ਇਧਰ ਬਰਮਾ, ਇਧਰ ਸ੍ਰੀਲੰਕਾ, ਇਧਰ ਇਹ ਸਾਰਾ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਕਦੇ ਵੀ ਹਿਸਟਰੀ ਦੇ ਵਿੱਚ ਬ੍ਰਿਟਨ ਨੇ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਦੇ ਤੌਰ ਤੇ ਬਣਾਇਆ ਸੀ ਇਹ ਸਾਰਿਆਂ ਨੂੰ। ਕਦੇ ਵੀ ਭਾਰਤ ਦੇ ਵਿੱਚ ਇੱਕ ਕੋਈ ਰਾਜ ਨਹੀਂ ਰਿਹਾ, ਕੋਈ ਨੇਸ਼ਨ ਹੀ ਨਹੀਂ ਰਿਹਾ। ਔਰ ਇਹੀ ਕਾਰਨ ਹੈ ਵੀ ਜਦੋਂ ਅੰਗਰੇਜ਼ਾਂ ਨੇ 2 ਹਿੱਸਿਆਂ 'ਚ ਵੰਡਿਆ ਭਾਰਤ ਪਾਕਿਸਤਾਨ, ਉਹ ਵੀ 2/3 ਭਾਰਤ ਨੂੰ ਵੰਡਿਆ। 1/3 ਭਾਰਤ ਤਾਂ 572 ਰਾਜੇ ਸੀ ਜਿਨ੍ਹਾਂ ਦੇ ਕੋਲ ਉਹਨਾਂ ਨੇ ਰਾਜ ਲਿਆ ਸੀ। ਜੇ ਇੱਕੋ ਦੇਸ਼ ਹੁੰਦਾ ਭਾਰਤ ਤੇ ਅੰਗਰੇਜ਼ਾਂ ਨੂੰ 200 ਸਾਲ ਲੱਗਦੇ ਪੰਜਾਬ ਤੱਕ ਪਹੁੰਚਦੇ। ਅੰਗਰੇਜ਼ 1757 ਦੇ ਸਾਊਥ ਦੇ ਵਿੱਚ ਆ ਕੇ ਜਿਹੜਾ ਉਹਨਾਂ ਨੇ ਬੰਗਾਲ ਦੀ ਲੜਾਈ, ਪਲਾਸੀ ਦੀ ਲੜਾਈ 'ਚ ਬੰਗਾਲ ਲੈ ਲਿਆ ਸੀ। ਤੇ 1757 'ਚ ਬੰਗਾਲ ਲੈਂਦੇ ਨੇ, 1849 'ਚ ਪੰਜਾਬ ਜਿਹੜਾ ਉਹਨਾਂ ਦੇ ਕੋਲ ਜਾਂਦਾ। ਸੋ 100 ਸਾਲ ਅੰਗਰੇਜ਼ ਬੈਠੇ ਉੱਥੇ ਰੋੜੀਆਂ ਖਾਂਦੇ ਸੀ। ਇਸ ਲਈ ਕਿ ਇਨ ਬਿਟਵੀਨ ਇੰਨਾ ਕੁਝ ਦੂਜਾ ਸੀ ਜਿਹੜਾ ਕਦੇ ਇੱਕ ਦੇਸ਼ ਦੇ ਥੱਲੇ ਨਹੀਂ ਸੀ। ਉਸ ਤੋਂ ਪਹਿਲਾਂ ਵੀ ਮੁਗਲਾਂ ਦੇ ਵੇਲੇ ਵੀ ਕਹਿਣ ਨੂੰ ਹੁੰਦਾ ਜੀ ਸਾਰੇ ਭਾਰਤ ਤੇ ਰਾਜ ਕੀਤਾ, ਸਾਊਥੀਆਂ ਸਟੇਟਾਂ ਉਹਨਾਂ ਦੇ ਕੋਲ ਨਹੀਂ ਸੀ, ਔਰੰਗਜ਼ੇਬ ਦੇ ਵੇਲੇ ਹੀ ਉਹ ਜਾ ਕੇ ਆਇਆ। ਸੋ ਇਹ ਕਹਿਣਾ ਕਿ ਜੀ ਭਾਰਤ ਅਖੰਡ ਕਦੇ ਵੀ ਨਹੀਂ ਸੀ। ਔਰ ਇਹ ਬਿਲਕੁਲ ਇਹਨਾਂ ਨੇ ਠੀਕ ਕਿਹਾ ਕਿ ਜਿਵੇਂ ਯੂਰਪ ਦੇ ਵਿੱਚ ਇੱਕ ਯੂਰਪੀਅਨ ਕਲਚਰ ਹੈ, ਸੱਭਿਆਚਾਰ ਹੈ, ਕਲਚਰਲ ਜਿਹੜਾ ਕੰਟੀਨੈਂਟ ਦੇ ਵਿੱਚ ਹੈ, ਉਹਨਾਂ ਦਾ ਤਾਂ ਧਰਮ ਵੀ ਇੱਕ ਹੈ, ਕ੍ਰਿਸਚੀਅਨਿਟੀ ਹੈ ਮੈਜੋਰਿਟੀ। ਇੱਥੇ ਤਾਂ ਉਹ ਵੀ ਗੱਲ ਨਹੀਂ ਹੈ। ਇੱਥੇ ਤਾਂ ਇੰਨੇ ਕੁ ਸੱਭਿਆਚਾਰ ਨੇ, ਉੱਥੋਂ ਤੁਸੀਂ ਸ਼ੁਰੂ ਕਰ ਲਓ, ਉਹਨਾਂ ਨੇ ਜਿੰਨੇ ਦੇਸ਼ ਗਣਾਏ ਨੇ ਉਹਦੇ 1 ਦਰਜਨ ਹੋਰ ਜੁੜ ਜਾਂਦੇ ਨੇ। ਨਾਰਥ ਈਸਟ ਜਿਹੜੇ ਨੇ, ਉੱਤਰ ਪੂਰਬ, ਉਹਨਾਂ ਦਾ ਕੀ ਲਾਗਾ ਦੇ ਗਿਆ ਇਹਨਾਂ ਦੇ ਨਾਲ, ਬਾਕੀਆਂ ਦੇ ਨਾਲ। ਸੋ ਇਸ ਸਭ ਦੇ ਬਾਵਜੂਦ ਇਹ ਮੰਤਰ ਦੀ ਤਰ੍ਹਾਂ ਦੁਹਰਾਇਆ ਜਾਣਾ ਕਿ ਜੀ ਇਹ ਇੱਕ ਦੇਸ਼ ਸੀ, ਉਹ ਵੰਡ ਦਿੱਤਾ, ਮੁਸਲਮਾਨਾਂ ਨੇ ਪਾਕਿਸਤਾਨ ਬਣਾ ਲਿਆ, ਉਹ ਵਿਦਨ ਇੰਨੇ ਕੁ ਸੈਪਰੇਸ਼ਨਸ ਰਹੀਆਂ ਨੇ ਮਜ਼ਹਬੀ ਤੌਰ ਦੇ ਉੱਤੇ। ਕਦੇ ਵੀ ਮੁਸਲਮਾਨ ਹਿੰਦੂਆਂ ਦਾ ਹਿੱਸਾ ਨਹੀਂ ਸੀ, ਹਿੰਦੂਆਂ ਨੇ ਹੀ ਨਹੀਂ ਮੰਨਿਆ, ਮਰੇਸ਼ ਬਣਾਇਆ ਹੋਇਆ ਸੀ। ਸਿੱਖਾਂ ਨੂੰ ਕਦੋਂ ਮੰਨਿਆ ਹਿੰਦੂਆਂ ਨੇ? ਉਹ ਤਾਂ ਜਿਹੜਾ 5 ਕਕਾਰੀ ਰੂਪ ਸੀ ਉਹਨਾਂ ਦੇ ਲਈ ਕਿਉਂ ਜਿਹਾ ਇਹਨਾਂ ਦਾ ਵਰਤਾਰਾ ਹੁੰਦਾ ਸੀ, ਔਰ ਕਿਉਂ ਜਿਹਾ ਇਹਨਾਂ ਦੇ ਅੱਜ ਤੱਕ ਵੀ ਵਰਤਾਰਾ ਹੈ। ਸੋ ਇਹ ਸਬ ਕੰਟੀਨੈਂਟ ਹੈ, ਇਹ ਅੱਡ-ਅੱਡ ਦੇਸ਼ ਨੇ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ 47 ਦਾ ਸਭ ਤੋਂ ਜ਼ਿਆਦਾ ਸਫਰਿੰਗ ਬੰਗਾਲ ਔਰ ਪੰਜਾਬ ਨੇ ਕੀਤੀ, ਉਹਦੇ 'ਚ ਵੀ ਪੰਜਾਬ ਨੇ ਸਭ ਤੋਂ ਜ਼ਿਆਦਾ ਕੀਤੀ। ਸੋ ਜਿਹੜੀ ਦੇਸ਼ ਵੰਡ ਵੀ ਉਹਨੂੰ ਕਿਹਾ ਜਾਂਦਾ, ਉਹ ਅਲਟੀਮੇਟਲੀ ਪੰਜਾਬ ਦੀ ਵੰਡ ਹੈ। ਕੁੱਲ ਮਿਲਾ ਕੇ ਬਾਕੀ ਜਿਹੜਾ ਹਿੱਸਾ ਹੈ ਉਹਦੇ 'ਚ ਉਹਨਾਂ ਨੇ ਕਿਹੜੀ ਸੱਭਿਆਚਾਰਕ ਏਕਤਾ ਪੈਦਾ ਕਰ ਲਈ ਹੈ? ਜੇ ਸੱਭਿਆਚਾਰਕ ਏਕਤਾ ਹੁੰਦੀ ਜਾਂ ਇੱਕ ਦੇਸ਼ ਹੁੰਦਾ ਹੈ ਤੇ ਸ਼ਿਵ ਸੈਨਾ ਵਾਲੇ ਬਿਹਾਰੀਆਂ ਦੇ ਯੂਪੀ ਵਾਲਿਆਂ ਨੂੰ ਕਿਉਂ ਭਜਾਉਂਦੇ ਨੇ ਉੱਥੋਂ? ਹਰ ਚੌਥੇ ਦਿਨ ਅਟੈਕ ਹੋਏ ਹੁੰਦੇ ਨੇ ਉਹਨਾਂ ਦੇ ਉੱਤੇ ਵੀ, ਨਿਕਲੋ ਇੱਥੋਂ। ਨਾਰਥ ਈਸਟ ਵਾਲੇ ਦੂਜਿਆਂ ਨੂੰ ਟੋਲਰੇਟ ਨਹੀਂ ਕਰਦੇ। ਆ ਦਿੱਲੀ ਦੇ ਵਿੱਚ 2 ਦਿਨ ਪਹਿਲੇ ਅਰੁਣਾਚਲ ਦਾ ਇੱਕ ਸਟੂਡੈਂਟ ਜਿਹੜਾ ਉਹਨੂੰ ਕੋਹ ਕੇ ਮਾਰਿਆ। ਅੱਜ ਵੀ ਉੱਥੇ ਧਰਨਾ ਲੱਗਾ ਹੋਇਆ, ਦਿੱਲੀ ਦਾ ਚੀਫ ਮਿਨਿਸਟਰ ਵੀ ਉੱਥੇ ਬਹਿਣ ਵਾਲਾ, ਰਾਹੁਲ ਗਾਂਧੀ ਵੀ ਜਾ ਰਹੇ। ਔਰ ਇਹ ਉੱਤਰ ਪੂਰਬ ਵਾਲੇ ਕਹਿੰਦੇ ਨੇ ਕਿ ਵੀ ਸਾਨੂੰ ਤਾਂ ਕਦੇ ਇਹਨਾਂ ਨੇ ਹਿੱਸਾ ਮੰਨਿਆ ਹੀ ਨਹੀਂ ਹੈ।
ਔਰ ਜਦੋਂ ਇਦਾਂ ਦੇ ਮਰਡਰ ਹੁੰਦੇ ਨੇ ਉਹਨਾਂ ਲੋਕਾਂ 'ਚ ਹੋਰ ਵੀ ਹੁੰਦਾ ਹੈ ਕਿ ਵੀ ਸਾਨੂੰ ਇਹਨਾਂ ਨੇ ਦੱਬਿਆ ਹੋਇਆ। ਸੋ ਇਹ ਅਖੰਡ ਅਖੁੰਡ ਭਾਰਤ ਕੋਈ ਨਹੀਂ ਹੈ, ਇਹ ਸਬ ਕੰਟੀਨੈਂਟ ਹੈ ਔਰ ਅਲਟੀਮੇਟਲੀ ਉੱਥੇ ਸੋਲੂਸ਼ਨ ਵੀ ਇਹੀ ਹੋਣਾ ਹੈ ਕਿ ਯੂਰਪ ਵਾਂਗ ਸਾਰੇ ਦੇਸ਼ਾਂ ਦੀ ਸੋਵਰਨਿਟੀ ਆਪਣੀ ਅੱਡ-ਅੱਡ ਹੋਏ ਜੀ ਔਰ ਵਿਚਕਾਰ ਘੱਟ ਪਾਬੰਦੀਆਂ ਹੋਣ, ਖੁੱਲਾ ਵਪਾਰ ਹੋਏ। ਉਸ ਤੋਂ ਬਿਨਾਂ ਜਿਹੜਾ ਹੈ ਉੱਥੇ ਕਦੇ ਵੀ ਪੀਸ, ਸਟੇਬਿਲਿਟੀ ਔਰ ਪ੍ਰੋਸਪੈਰਿਟੀ ਨਹੀਂ ਹੋਣੀ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।